अस्सलाम वालेकुम जी। उम्मीद करना कि सारे ठीक हो ते अच्छा जी माशाअल्लाह एक और स्टूडेंट पास होए ने साजिद अली भाई ने नवारा तो दो गलतियां इन्हां दी होईयां ने और इन्हां अपनी थ्योरी पास की जी। तुहानू बहुत बहुत मुबारक होवे और साडी दुआ है कि अल्लाह ताला तुहानू अगे भी कामयाब करे, आमीन। ते दूसरा जी जेह्ड़े स्टूडेंट ने थ्योरी पास कर ਲਈ है मेरे व्हाट्सएप नंबर ते अपना PDF सेंड कर दिओ ताकि दूसरे दोस्तां नाल भी शेयर होवे। और ਉਹ ਸਟੂਡੈਂਟ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ। ਐਪਲੀਕੇਸ਼ਨ ਤੋਂ ਟਰਾਈ ਕਰਨੀ ਜ਼ਰੂਰੀ ਹੈ, ਸਿਰਫ ਵੀਡੀਓ ਵੇਖਣ ਨਾਲ ਤਿਆਰੀ ਨਹੀਂ ਹੁੰਦੀ ਵੀ ਤੁਸੀਂ ਵੀਡੀਓ ਵੇਖਦੇ ਜਾਵੋ ਤੇ ਯਾਦ ਕਰਦੇ ਰਹੋ। ਇਸ ਤਰ੍ਹਾਂ ਸਾਰਾ ਕੁਝ ਹਿਫਜ਼ ਨਹੀਂ ਹੁੰਦਾ, ਯਾਦ ਨਹੀਂ ਹੁੰਦਾ। ਜਿਤਨੇ ਪੇਜ ਤੁਸੀਂ ਵੀਡੀਓ ਤੋਂ ਵੇਖਣੇ ਨੇ ਉਹਨੇ ਪੇਜ ਤੇ ਜਾ ਕੇ ਐਪਲੀਕੇਸ਼ਨ ਤੋਂ ਆਰਗੂਮੈਂਟ ਹੀ ਕਰੋ, ਠੀਕ ਹੈ। ਇਹ ਚੀਜ਼ ਇਸ ਤੋਂ ਦੱਸਣਾ ਕਿਉਂਕਿ ਕਾਫੀ ਸਾਰੇ ਸਟੂਡੈਂਟ ਜਿਹੜੇ ਨੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਵੀਡੀਓ ਵੇਖਦੇ ਰਹਿੰਦੇ ਨੇ, ਮਹੀਨਾ ਵੇਖੀ, ਡੇਢ ਮਹੀਨਾ ਵੇਖੀ, ਤੇ ਉਸ ਤੋਂ ਬਾਅਦ ਜਾ ਕੇ ਮੈਸੇਜ ਕਰਦੇ ਨੇ ਕਿ ਸਰ ਜੀ ਸਾਨੂੰ ਜਿਹੜਾ ਨਹੀਂ ਇਸ ਤਰ੍ਹਾਂ ਇੰਨੀ ਦੇਰ ਹੋ ਗਈ ਪੜ੍ਹਦਿਆਂ, ਸਾਡੀਆਂ ਮਤਲਬ ਸਾਨੂੰ ਯਾਦ ਨਹੀਂ ਹੁੰਦਾ ਪਿਆ ਜਾਂ ਸਾਨੂੰ ਜਿਹੜਾ ਨਹੀਂ ਸਮਝ ਨਹੀਂ ਸਹੀ ਪਈ ਆਉਂਦੀ। ਉਹ ਤਰੀਕਾਕਾਰ ਮੈਂ ਜੇ ਪੁੱਛਿਆ ਵੀ ਕਿਸ ਤਰ੍ਹਾਂ ਕਰ ਰਹੇ ਹੋ ਜੀ, ਸਰ ਜੀ ਵੀਡੀਓ ਵੇਖੀ ਹੁੰਦੀ ਆ। ਸਿਰਫ ਵੀਡੀਓ ਵੇਖਣ ਨਾਲ ਤਿਆਰੀ ਨਹੀਂ ਹੁੰਦੀ। ਜਿਤਨੀ ਦੇਰ ਤੁਸੀਂ ਆਪ ਖੁਦ ਜਾ ਕੇ ਟਰਾਈ ਨਹੀਂ ਕਰਨੀ, ਸਿਰਫ ਵੀਡੀਓ ਵੇਖਣ ਨਾਲ ਤਿਆਰੀ ਨਹੀਂ ਹੋਣੀ, ਠੀਕ ਹੈ ਜੀ। ਬਾਰ-ਬਾਰ ਮੈਂ ਇੱਕ ਗੱਲ ਦੱਸਣਾ ਪਿਆ ਤੇ ਆਰਗੂਮੈਂਟ ਹੀ ਕਰਿਆ ਕਰੋ ਜਿੰਨੇ ਕਰ ਸਕਦੇ ਹੋ, ਠੀਕ ਹੈ ਜੀ। ਤੇ ਚਲੋ ਜੀ ਪਹਿਲਾ ਸਵਾਲ ਵੇਖਦੇ ਹਾਂ। doppia curva pericolosa ਆ ਗਿਆ। in presenza del segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ ਇਹ consentito sorpassare motocicli, ਕਹਿੰਦਾ ਮੋਟਰਸਾਈਕਲਾਂ ਨੂੰ ਓਵਰਟੇਕ ਕਰਨ ਦੀ ਇਜਾਜ਼ਤ ਹੈ ਇਹ ਚਿਕਲੋਮੋਟਰੀ ਤੇ ਮੋਟਰੀਨਾ ਨੂੰ ਵੀ। ਸੂਸਤਰਾ ਦੇ ਉਹਨਾਂ ਸੜਕਾਂ ਦੇ ਉੱਤੇ ਆ ਦੂਏ ਕੁਰਸੀ ਹੈ ਜਿੱਥੇ ਦੋ ਕੁਰਸੀਏ ਹੋਣੇ, ਇਹ ਆ ਦੋਪੀਓ ਸੈਂਸੋ ਤੇ ਦੋਪੀਓ ਸੈਂਸੋ ਹੋਵੇ। ਫਾਲਤੂ ਜੀ ਮੋੜ ਦੇ ਉੱਤੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਦੂਸਰਾ ਜੀ ਕੋਈ ਵੀ ਗੱਡੀ ਜਿਹੜੀ ਕੋਈ ਐਸਾ ਸਮਾਨ ਲੈ ਕੇ ਜਾ ਰਹੀ ਹੈ ਜਿਹਨੂੰ ਅੱਗ ਲੱਗ ਸਕਦੀ ਹੋਵੇ ਜਾਂ ਕੋਈ ਐਸਾ ਸਮਾਨ ਜਿਹੜਾ ਬਲਾਸਟ ਹੋ ਸਕਦਾ ਹੋਵੇ, ਗੱਡੀ ਕੋਈ ਲੈ ਕੇ ਜਾ ਰਹੀ ਹੈ ਇਸ ਤਰ੍ਹਾਂ ਦਾ ਸਮਾਨ, ਤੇ ਉਸ ਗੱਡੀ ਦਾ ਇੱਥੇ ਚੱਲਣਾ ਮਨਾ ਹੈ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ vieta il transito ai veicoli, ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ ਕਿ trasportano prodotti, ਜਿਹੜਾ ਐਸਾ ਸਮਾਨ ਲੈ ਕੇ ਜਾਂਦੀਆਂ ਨੇ facilmente infiammabili, ਜਿਹਨੂੰ ਆਸਾਨੀ ਨਾਲ ਅੱਗ ਲੱਗ ਸਕਦੀ ਹੋਵੇ ਵੇਰੋ। ਤੀਸਰਾ ਜੀ ਤਸਵੀਰ ਵੇਖ ਲਈਏ, ਸੈਂਟਰ ਦੇ ਵਿੱਚ ਕੰਟੀਨਿਊ ਲਾਈਨ ਆਈ ਹੈ ਤੇ ਅਗਰ ਤੁਸੀਂ ਅੱਗੇ ਵਾਲੀ ਗੱਡੀ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ, ਓਵਰਟੇਕ ਕਰਨੇ ਵਾਸਤੇ ਇਸ ਲਾਈਨ ਨੂੰ ਪਾਰ ਕਰਨਾ ਪਵੇ ਤੇ ਫਿਰ ਓਵਰਟੇਕ ਕਰਨਾ ਮਨਾ ਹੋਵੇਗਾ। La striscia bianca continua di mezzo, ਜਿਹੜੀ ਚਿੱਟੀ ਕੰਟੀਨਿਊ ਲਾਈਨ ਹੈ ਸੈਂਟਰ ਦੇ ਵਿੱਚ ਇਨ ਫਿਗੂਰਾ ਤਸਵੀਰ ਦੇ ਵਿੱਚ permette la manovra di sorpasso, ਕਹਿੰਦੇ ਓਵਰਟੇਕ ਦੀ ਇਜਾਜ਼ਤ ਦਿੰਦੀ ਹੈ senza superarla, ਬਿਨਾ ਇਹਨੂੰ ਪਾਰ ਕਰਨੇ ਤੋਂ। ਵੇਰੋ ਜੀ ਅਗਰ ਇਸ ਲਾਈਨ ਦੇ ਅੰਦਰ ਅੰਦਰ ਰਹਿ ਕੇ ਓਵਰਟੇਕ ਹੁੰਦਾ ਹੋਵੇ ਤਾਂ ਕਰ ਲਵੋ, ਕਿਉਂਕਿ ਓਵਰਟੇਕ ਤੋਂ ਮਨਾ ਨਹੀਂ ਕਰਦੀ, ਸਿਰਫ ਮਨਾ ਉਦੋਂ ਕਰਦੀ ਹੈ ਜਦੋਂ ਇਹਨੂੰ ਤੁਸੀਂ ਪਾਰ ਕਰਨਾ ਹੈ। 4 ਨੰਬਰ Il pannello integrativo rappresentato in figura B, ਕਹਿੰਦਾ ਜਿਹੜੀ B ਪਨੇਲੋ ਦਿਖਾਈ ਗਈ ਹੈ indica le fasce orarie, ਕਹਿੰਦਾ ਇਹ ਟਾਈਮ ਦੱਸ ਰਹੀ ਹੈ durante le quali, ਜਿਹੜੇ ਟਾਈਮ ਦੇ ਦੌਰਾਨ si circola a targhe alterne, targhe alterne ਚੱਲਣ ਦੇ ਮਤਲਬ ਜਿਸ ਤਰ੍ਹਾਂ ਪਾਰੀ ਦੀ ਸਪਾਰੀ ਹੁੰਦੇ ਨੇ। ਫਾਲਸੋ ਜੀ। 5 ਨੰਬਰ in caso di traffico intenso, ਉਹ ਸੂਰਤ ਹੈ ਜਦੋਂ ਟ੍ਰੈਫਿਕ ਦਾ ਰਸ਼ ਹੋਵੇ il conducente deve mantenere sempre la distanza di sicurezza, ਕਹਿੰਦਾ ਡਰਾਈਵਰ ਜਿਹੜਾ ਹਮੇਸ਼ਾ distanza di sicurezza ਰੱਖੇ dal veicolo, ਉਸ ਗੱਡੀ ਤੋਂ che lo precede, ਜਿਹੜੀ ਅੱਗੇ ਚੱਲਦੀ ਹੈ ਪਈ ਵੇਰੋ। 6 ਨੰਬਰ fuori dai centri abitati, ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ il conducente, ਡਰਾਈਵਰ ਜਿਹੜਾ in caso di fermata, ਉਹ ਸੂਰਤ ਜਦੋਂ fermata ਕਰਦਾ deve collocare, ਕਹਿੰਦਾ ਸ਼ਿਫਟ ਕਰੇ se possibile, ਅਗਰ ਮੁਮਕਨ ਹੋਵੇ ਤੇ il veicolo, ਗੱਡੀ ਨੂੰ ਫੌਰੀ ਦਲਾ ਕਰੇ ਜਾਤੇ ਤੋਂ ਬਾਹਰ। ਵੇਰੋ ਜੀ ਅਗਰ ਚੈਂਤਰੀ ਅਬੀਤਾਦੀ ਤੁਸੀਂ ਬਾਹਰ ਹੋ, ਫਿਰਮਾਤਾ ਕਰਨਾ ਹੈ ਜਾਂ ਸੋਸਤਾ ਕਰਨਾ ਹੈ, ਪਹਿਲੀ ਕੋਸ਼ਿਸ਼ ਕੀ ਹੋਣੀ ਚਾਹੀਦੀ ਹੈ ਕਿ ਵੀ ਕਰੇ ਜਾਤੇ ਤੋਂ ਬਾਹਰ ਗੱਡੀ ਖੜੀ ਕਰੋ, ਠੀਕ ਹੈ, ਅਗਰ ਕਰ ਸਕਦੇ ਹੋ ਤੇ। 7 ਨੰਬਰ il conducente può tarare, ਡਰਾਈਵਰ ਜਿਹੜਾ ਤਰਾਰੇ ਕਰ ਸਕਦਾ, ਮਤਲਬ ਐਡਜਸਟ ਕਰ ਸਕਦਾ, ਸੈੱਟ ਕਰ ਸਕਦਾ con apposito comando, ਇੱਕ ਖਾਸ ਬਟਨ ਦੇ ਨਾਲ la velocità minima di urto, ਕਹਿੰਦਾ ਟੱਕਰ ਦੀ ਘੱਟ ਤੋਂ ਘੱਟ ਸਪੀਡ ਜਿਹੜੀ ਹੈ ਉਹ ਐਡਜਸਟ ਕਰ ਸਕਦਾ ਹੈ al di sopra della quale, ਜਿਹਦੇ ਤੋਂ ਉੱਤੇ ਜਾ ਕੇ fa attivare airbag, ਵੀ ਇਹ 에ਅਰਬੈਗ ਨੂੰ ਐਕਟਿਵ ਕਰੇਗਾ। ਫਾਲਸੋ ਜੀ। ਮਤਲਬ ਉਹਦਾ ਇਹ ਵੇ ਕਿ ਤੁਸੀਂ ਇੱਕ ਸਪੀਡ ਸੈੱਟ ਕਰ ਸਕਦੇ ਹੋ ਬਟਨ ਦੇ ਨਾਲ
ਬਈ ਅਗਰ ਮਸਲਨ 50 ਤੁਸੀਂ ਸਪੀਡ ਸੈੱਟ ਕਰ ਦਿੰਦੇ ਹੋ ਉਹਦੇ ਕਹਿਣ ਦੇ ਮੁਤਾਬਕ, ਬਈ 50 ਤੋਂ ਉੱਤੇ ਜਾ ਕੇ ਅਗਰ ਐਕਸੀਡੈਂਟ ਹੁੰਦਾ ਹੈ ਤੇ ਤਾਂ 에ਅਰਬੈਗ ਮੇਰਾ ਜਿਹੜਾ ਹੈ ਉਹ ਆਨ ਹੋਵੇ, ਅਗਰ 50 ਤੋਂ ਸਪੀਡ ਘੱਟ ਐਕਸੀਡੈਂਟ ਹੋ ਜਾਂਦਾ ਤੇ ਫਿਰ 에ਅਰਬੈਗ ਆਨ ਨਾ ਹੋਵੇ, ਉਹਦੇ ਕਹਿਣ ਦਾ ਇਹ ਮਤਲਬ ਹੈ। ਫਾਲਤੂ ਜੀ ਐਸਾ ਕੋਈ ਬਟਨ ਨਹੀਂ ਹੁੰਦਾ। 8 ਨੰਬਰ, ਅਸੁੰਸੀਓਨ ਦੀ ਆਲਕੋਲ, ਜਿਹੜਾ ਆਲਕੋਲ ਦਾ ਇਸਤੇਮਾਲ ਹੈ rende meno sicura la guida e ਡਰਾਈਵਿੰਗ ਨੂੰ ਘੱਟ ਮਹਿਫੂਜ਼ ਬਣਾਉਂਦਾ ਹੈ, poiché può provocare, ਕਿਉਂ ਕਹਿੰਦੇ ਵਜ੍ਹਾ ਬਣ ਸਕਦਾ ਹੈ eccitazione, ਜੋਸ਼ ਦੀ, e imprudenza ਤੇ ਲਾਪਰਵਾਹੀ ਦੀ ਵੇਰੋ। 9 ਨੰਬਰ, il conducente deve dare la precedenza, ਕਹਿੰਦਾ ਡਰਾਈਵਰ ਜਿਹੜਾ ਇਸ ਲਾਜ਼ਮੀ ਹੱਕ ਦੇਣਾ ਹੈ il pedone al pedone ਪੈਦਲ ਨੂੰ non vedente ਜਿਹੜਾ ਦੇਖ ਨਹੀਂ ਸਕਦਾ, con il bastone bianco ਜਿਹੜਾ ਬਿਆੰਕੋ ਸਟਿਕ ਦੇ ਨਾਲ ਹੈ ਕਿ attraversa la strada ਔਰ ਸੜਕ ਨੂੰ ਕ੍ਰਾਸ ਕਰ ਰਿਹਾ ਫੋਰੀ dalle strisce pedonali ਪੈਦਲ ਵਾਲੀਆਂ ਲੈਣਾ ਤੋਂ ਬਾਹਰ, anche se non è accompagnato, ਭਾਵੇਂ ਉਹਦੇ ਨਾਲ ਕੋਈ ਨਹੀਂ, ਦਾ un cane di guida ਜਿਹੜਾ ਕਾਨੇ ਦੀ ਗੁਇਦਾ ਨਾਲ ਹੁੰਦਾ ਹੈ। ਵੇਰੋ ਜੀ ਭਾਵੇਂ ਉਹ ਜਿੱਥੋਂ ਵੀ ਸੜਕ ਕ੍ਰਾਸ ਕਰ ਰਿਹਾ ਹੈ ਉਹਨੂੰ ਤੁਸੀਂ ਪੈਰ ਦੇਣੀ ਹੈ। ਠੀਕ ਹੈ। 10 ਨੰਬਰ ਜੀ, ਇਹ ਨਿਸ਼ਾਨ ਉੱਥੇ ਲੱਗਿਆ ਜਿੱਥੋਂ ਪੈਦਲ ਦਾ ਰਿਜ਼ਰਵ ਰਸਤਾ ਸ਼ੁਰੂ ਹੁੰਦਾ ਹੈ। Il segnale raffigurato indica, ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un percorso pedonale, ਵੀ ਇੱਕ ਪੈਦਲ ਦਾ ਰਸਤਾ ਹੈ, ਇਹ ciclabile ਤੇ ਸਾਈਕਲ ਦਾ। ਫਾਲਤੂ ਜੀ ਸਿਰਫ ਪੈਦਲ ਦਾ ਦੱਸ ਰਿਹਾ। 11 ਨੰਬਰ, nel semaforo in figura, ਜਿਹੜਾ ਤਸਵੀਰ ਦੇ ਵਿੱਚ ਇਸ਼ਾਰਾ, ਕਹਿੰਦੇ ਇਹਦੇ ਵਿੱਚ le frecce rosse accese, ਜਿਹੜੇ ਲਾਲ ਤੀਰਾਨ ਨੇ, indicano ਦੱਸ ਰਹੇ ਨੇ di proseguire con prudenza, ਵਿੱਚ ਚੱਲਣਾ ਜੇ ਇਹਤਿਆਤ ਦੇ ਨਾਲ, ਸਾਵਧਾਨੀ ਦੇ ਨਾਲ। ਫਾਲਸੋ। 12 ਨੰਬਰ, sulle strade extraurbane principali, ਕਹਿੰਦਾ ਪ੍ਰਿੰਸੀਪਲੀ ਸੜਕ ਦੇ ਉੱਤੇ è consentito superare la velocità di 110, ਕਹਿੰਦੇ 110 ਦੀ ਸਪੀਡ ਤੋਂ ਵਧਣੇ ਦੀ ਇਜਾਜ਼ਤ ਹੈ, ma solo nei tratti di strada, ਲੇਕਿਨ ਕਹਿੰਦਾ ਸਿਰਫ ਸੜਕ ਦੇ ਉਸ ਹਿੱਸੇ ਤੇ in discesa ਜਿੱਥੇ ਢਲਾਣ ਹੋਵੇ। ਫਾਲਸੋ। 13 ਨੰਬਰ, viaggiando su semicarreggiata a 3 ਕੁਰਸੀਏ, ਕਹਿੰਦੇ semicarreggiate ਤੇ ਚਲਦੇ ਹੋ ਜਿਹਦੇ 3 ਕੁਰਸੀਏ ਨੇ। ਅੱਛਾ ਜੀ, ਅੱਧੇ carreggiate ਨੂੰ semicarreggiata ਆਖਦੇ ਨੇ। come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ per svoltare a sinistra, ਖੱਬੇ ਮੁੜਨੇ ਦੇ ਲਈ si deve utilizzare la corsia centrale, ਕਹਿੰਦਾ ਸੈਂਟਰ ਵਾਲਾ ਕੁਰਸੀਆ ਇਸਤੇਮਾਲ ਕਰਨਾ ਜੇ ਖੱਬੇ ਮੁੜਨੇ ਵਾਸਤੇ। ਫਾਲਸੋ। 14 ਨੰਬਰ, sulle autostrade e strade extraurbane principali ਦੇ ਉੱਤੇ il conducente, ਡਰਾਈਵਰ ਜਿਹੜਾ può utilizzare la corsia di emergenza, ਕਹਿੰਦਾ ਕੁਰਸੀਆ ਦੀ ਐਮਰਜੈਂਸਾ ਇਸਤੇਮਾਲ ਕਰ ਸਕਦਾ ਡਰਾਈਵਰ se il traffico è intenso, ਅਗਰ ਟ੍ਰੈਫਿਕ ਦਾ ਰਸ਼ ਹੈ। ਫਾਲਸੋ ਜੀ, ਨਹੀਂ ਇਸਤੇਮਾਲ ਕਰ ਸਕਦੇ। 15 ਨੰਬਰ, la patente AM, ਕਹਿੰਦਾ ਜਿਹੜਾ AM ਲਾਇਸੈਂਸ ਹੈ può conseguire, ਇਹ ਹਾਸਲ ਕੀਤਾ ਜਾ ਸਕਦਾ ਹੈ a 14 anni ਦੀ età, 14 ਸਾਲ ਦੀ ਏਜ ਦੇ ਵਿੱਚ। ਵੇਰੋ ਜੀ ਕਰ ਸਕਦੇ ਹੋ ਹਾਸਲ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਕਰਨੀ ਹੈ। ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।